ਸਤਿ ਸ਼੍ਰੀ ਅਕਾਲ ਮੇਰੇ ਵੀਰੋ ਤੇ ਭਰਾਓ। ਮੈਂ ਜੋਤੀ ਵਾਈਫ ਆਫ ਮਨੀਸ਼ ਕੁਮਾਰ ਸਨ ਆਫ ਪ੍ਰੀਤਮ ਕੁਮਾਰ ਪਿੰਡ ਕੁੱਲਾ ਜ਼ਿਲ੍ਹਾ ਗੁਰਦਾਸਪੁਰ ਦੀ ਰਹਿਣ ਵਾਲੀ ਹਾਂ। ਮੈਂ ਕੱਲ੍ਹ ਵੀ ਆਪਣੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਸੀ। ਮੈਨੂੰ ਇਨਸਾਫ ਨਹੀਂ ਮਿਲ ਰਿਹਾ। ਮੈਨੂੰ ਧੱਕੇ ਖਾਂਦੀ ਨੂੰ ਪੂਰਾ 1 ਹਫ਼ਤਾ ਹੋ ਚੁੱਕਿਆ। ਮੈਨੂੰ ਧੱਕੇ ਖਾਂਦੀ ਨੂੰ ਮੈਨੂੰ ਕਿਤੋਂ ਵੀ ਇਨਸਾਫ ਨਹੀਂ ਮਿਲ ਰਿਹਾ। ਕਿਰਪਾ ਕਰਕੇ ਮੇਰੀ ਮਦਦ ਕਰੋ, ਮੈਨੂੰ ਇਨਸਾਫ ਦਿਵਾਓ। ਮੈਂ ਜਿਹੜੀ ਕੱਲ੍ਹ ਵੀਡੀਓ ਵਾਇਰਲ ਕੀਤੀ ਆ, ਮੇਰੀ ਉਹ ਵੀਡੀਓ ਵੇਖ ਕੇ ਮੇਰਾ ਸਹੁਰਾ ਪਰਿਵਾਰ ਭੜਕ ਗਿਆ ਹੈ। ਉਹ ਮੈਨੂੰ ਧਮਕੀਆਂ ਲਾ ਰਿਹਾ ਹੈ। ਮੇਰਾ ਘਰ ਵਾਲਾ ਮਨੀਸ਼ ਕੁਮਾਰ, ਮੇਰਾ ਜੇਠ ਵਿਨੇ ਸ਼ਰਮਾ, ਮੇਰੀ ਸੱਸ ਗੀਤਾ ਰਾਣੀ, ਮੇਰਾ ਸਹੁਰਾ ਪ੍ਰੀਤਮ ਕੁਮਾਰ ਸ਼ਰਮਾ ਅਤੇ ਉਹਨਾਂ ਦੇ 2 ਦੋਸਤ ਜਿਹੜੇ ਕਿ ਗੈਂਗਸਟਰ ਆ, ਜਿਹੜੇ ਕਈ ਵਾਰੀ ਜੇਲ੍ਹਾਂ ਭੁਗਤ ਕੇ ਆ ਚੁੱਕੇ ਨੇ। ਉਹ ਮੈਨੂੰ ਧਮਕੀਆਂ ਲਾ ਰਹੇ। ਕਾਕਾ ਤੇ ਸੈਮ ਉਹਨਾਂ ਦਾ ਨਾਂ ਹੈ। ਉਹ ਮੈਨੂੰ ਧਮਕੀਆਂ ਲਾ ਰਹੇ ਨੇ ਕਿ ਅਸੀਂ ਤੈਨੂੰ ਜਾਨੋਂ ਮਾਰ ਦੇਣਾ ਹੈ। ਮੇਰੀ ਲੜਾਈ ਵਿੱਚ ਮੇਰੇ ਮਾਸੀ ਮਾਸੜ ਬੋਲੇ ਹੀ, ਉਹਨਾਂ ਨੂੰ ਧਮਕੀਆਂ ਲਾ ਰਹੇ ਨੇ ਕਿ ਤੁਹਾਨੂੰ ਵੱਢ ਦੇਣਾ ਹੈ। ਮੇਰੀ ਮਾਸੀ ਦੇ ਮੁੰਡੇ ਨੂੰ ਕਹਿ ਰਹੇ ਨੇ ਕਿ ਤੈਨੂੰ ਵੱਢ ਦੇਣਾ ਹੈ। ਮੈਂ ਤੇ ਮੇਰਾ ਬੱਚਾ ਹੀ ਪੂਰਾ 2-3 ਹਫ਼ਤੇ ਹੋ ਚੁੱਕੇ ਸਾਨੂੰ ਰੋਲਦੇ ਧੱਕੇ ਖਾਂਦੇ। ਸਾਨੂੰ ਘਰੋਂ ਛਿੱਤਰ ਮਾਰ ਕੇ ਕੱਢਤਾ। ਮੇਰੇ ਕੋਲ ਦਾਜ ਦੀ ਮੰਗ ਕਰਦੇ ਆ। ਮੇਰੇ ਮਾਂ ਪਿਓ ਦਾਜ ਨਹੀਂ ਦੇ ਸਕਦੇ। ਮੇਰੇ ਸਿਰ ਤੇ ਮੇਰੇ ਪਿਓ ਦਾ ਸਾਇਆ ਹੈ ਨਹੀਂ ਆ, ਨਾ ਹੀ ਮੇਰਾ ਭਰਾ ਵਾ। ਮੇਰੀ ਮਾਂ ਗਰੀਬਣੀ ਆ, ਡਿਪਰੈਸ਼ਨ ਦੀ ਮਰੀਜ਼ ਆ। ਉਹ ਮੈਨੂੰ ਕੋਈ ਦਾਜ ਦਹੇਜ ਨਹੀਂ ਦੇ ਸਕਦੀ। ਮੇਰੀ ਮਾਸੀ ਆ, ਮੇਰੀ ਜੋ ਵੀ ਕਰਦੀ ਹੈ ਮੇਰੀ ਮਾਸੀ ਕਰਦੀ। ਮੇਰਾ ਠਾਕਾ ਲਾਇਆ ਮੇਰੀ ਮਾਸੀ ਮਾਸੜ ਨੇ ਲਾਇਆ। ਜੇ ਮੇਰੇ ਵਿਆਹ 'ਚ ਜੋ ਵੀ ਖਰਚਾ ਕੀਤਾ ਮੇਰੇ ਮਾਸੀ ਮਾਸੜ ਨੇ ਕੀਤਾ। ਮੇਰੇ ਨਾਲ ਮਾਂ ਪਿਓ ਵਾਂਗੂ ਰਹਿੰਦੇ। ਇੱਕ ਹਿਸਾਬ ਦੇ ਮੇਰੇ ਮਾਂ ਪਿਓ ਹੀ ਆ। ਉਹ ਮੇਰੀ ਜੇ ਕੋਈ ਵੀ ਗੱਲ 'ਚ ਬੋਲਣ ਤੇ ਉਹਨਾਂ ਨੂੰ ਵੱਢਣ ਟੁੱਕਣ ਤੱਕ ਆ ਜਾਂਦਾ। ਮੇਰੀ ਮਾਸੀ ਦੇ ਦਾਤਰ ਮਾਰੇ, ਮੇਰੇ ਮਾਸੜ ਦੇ ਦਾਤਰ ਮਾਰੇ। ਉਹਨਾਂ ਨੇ ਹੱਥੋਂ ਪਾਈ ਕਰਕੇ ਗਿਆ, ਚੰਗਾ ਲੜ ਘੁੱਲ ਕੇ ਗਿਆ, ਤਾਂ ਵੀ ਸਾਡੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋਈ। ਮੇਰੀ ਬਾਂਹ ਖਿੱਚ ਕੇ ਮੇਰੀ ਬਾਂਹ ਮਰੋੜੀ। ਸਾਡੀ ਕਿਤੇ ਸੁਣਵਾਈ ਨਹੀਂ ਹੋਈ। ਸਾਡਾ ਕਿਤੇ ਕੋਈ ਮੈਡੀਕਲ ਨਹੀਂ ਹੋਇਆ। ਸਾਡੀ ਮਦਦ ਕਰੋ, ਸਾਨੂੰ ਇਨਸਾਫ ਦਿਵਾਓ। ਸਾਨੂੰ ਕਿਤੋਂ ਵੀ ਇਨਸਾਫ ਨਹੀਂ ਮਿਲ ਰਿਹਾ। ਮੈਂ ਜਿਹੜੀ ਕਿ ਕੱਲ੍ਹ ਆਪਣੀ ਵੀਡੀਓ ਵਾਇਰਲ ਕੀਤੀ ਆ, ਉਹ ਵੀਡੀਓ ਵੇਖ ਕੇ ਜਿਹੜਾ ASI ਅਮਜੀਤ ਸਿੰਘ ਥਾਣੇਦਾਰ ਤੇ SSP ਦਾ ਲੀਡਰ ਹੈ ਰਕੇਸ਼ ਕੁਮਾਰ ਸ਼ਰਮਾ, ਉਹ ਮੇਰੇ ਘਰ ਵਾਲੇ ਦਾ ਮਾਮਾ ਲੱਗਦਾ, ਮੇਰਾ ਮਾਮਾ ਸਹੁਰਾ ਲੱਗਦਾ ਹੈ। ਮੇਰਾ ਘਰ ਵਾਲਾ ਕਹਿ ਰਿਹਾ ਹੈ ਕਿ ਉਹਨੇ ਤੁਹਾਡੀ ਕਿਤੇ ਵੀ ਸੁਣਵਾਈ ਨਹੀਂ ਹੋਣ ਦੇਣੀ। ਤੁਸੀਂ ਜਿੱਥੇ ਮਰਜ਼ੀ ਚੱਲ ਜਾਓ, ਤੁਹਾਡੀ ਕਿਤੇ ਵੀ ਸੁਣਵਾਈ ਨਹੀਂ ਹੋਗੀ। ਤੁਹਾਨੂੰ ਕਿਤੇ ਵੀ ਇਨਸਾਫ ਨਹੀਂ ਮਿਲੇਗਾ। ਜੇ ਸਾਨੂੰ ਕਿਤੇ ਵੀ ਇਨਸਾਫ ਨਹੀਂ ਮਿਲਣਾ ਤਾਂ ਇੱਕ ਮਾਂ ਆਪਣੇ ਢਿੱਡੋਂ ਕਦੀ ਵੀ ਧੀ ਨੂੰ ਜਨਮ ਨਾ ਦੇ ਤੇ ਧੱਕੇ ਖਾਣ ਲਈ ਧੀ ਜੰਮਣੀ ਆ। ਮੇਰੀ ਤੁਹਾਡੇ ਸਾਰੇ ਅੱਗੇ ਵੀਰਾਂ ਭਰਾਵਾਂ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਗਰੀਬ ਦੀ ਧੀ ਨਾਲ ਇਨਸਾਫ ਕਰੋ। ਧੀਆਂ ਲੋਕੀ ਕਹਿੰਦੇ ਧੀ ਪੜਾਓ, ਧੀ ਪੜਾਓ, ਧੀ ਵੀ ਜੰਮੋ। ਮੈਂ ਕਹਿੰਦੀ ਧੀਆਂ ਜੰਮਣੀਆਂ ਹੀ ਬੰਦ ਕਰ ਦਿਓ। ਧੀਆਂ ਨਾਲ ਧੱਕਾ ਹੁੰਦਾ ਵਾ। ਸਾਨੂੰ ਇਨਸਾਫ ਦਿਓ। ਜੇ